कि खालिस्तान केवल एक धर्म आधारित मुल्क होवेगा। ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਖਾਲਿਸਤਾਨ ਸਾਰਿਆਂ ਦਾ ਹੈ, ਸਾਰੇ ਪੰਜਾਬੀਆਂ ਦਾ ਹੈ। ਅਸੀਂ ਉਥਲ ਪੁਥਲ ਨਹੀਂ ਚਾਹੁੰਦੇ, ਅਸੀਂ ਅੰਜਾਈ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਹਾਂ। ਸੋ 37 ਵਰੇ ਪਹਿਲਾਂ ਜਿਹੜੀ ਗੱਲ ਕਹੀ ਗਈ ਸੀ ਉਹ ਅੱਜ ਅਸੀਂ ਉਹਦੇ ਤੇ ਕਾਇਮ ਹਾਂ। ਜੇਕਰ ਅਮਿਤ ਸ਼ਾਹ ਨੂੰ ਕੋਈ ਭੁਲੇਖਾ ਹੈ, ਜੋ ਆਪਣੀ ਇੰਟੈਲੀਜੈਂਸ ਤੇ ਅਫਸਰਸ਼ਾਹੀ ਦੀਆਂ ਰਿਪੋਰਟਾਂ ਦੇ ਉੱਤੇ ਕਿਸੇ ਭੁਲੇਖੇ ਵਿੱਚ ਨੇ, ਉਹ ਗਲਤ ਅੰਦਾਜ਼ਾ ਲਾ ਕੇ ਬੈਠੇ ਨੇ, ਤੇ ਫਿਰ ਅਸੀਂ ਉਹਨਾਂ ਨੂੰ ਜੂਨ ਦੇ ਮਹੀਨੇ ਪਹਿਲੇ ਹਫਤੇ ਪੰਜਾਬ ਆਉਣ ਦਾ ਨਿਮੰਤਰਣ ਦਿੰਦੇ ਹਾਂ। ਅਸੀਂ ਕਹਿੰਦੇ ਆ ਕੇ ਦੇਖ ਲਓ ਕਿ ਪੂਰੇ ਪੰਜਾਬ ਦੀ ਫਿਜ਼ਾ ਦੇ ਵਿੱਚ ਕਿਸ ਤਰ੍ਹਾਂ ਖਾਲਿਸਤਾਨ ਦੇ ਸਲੋਗਨਸ ਗੂੰਜਣਗੇ। ਦਮਦਮੀ ਟਕਸਾਲ ਵੱਲੋਂ ਗਠਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਖਾਲਿਸਤਾਨ ਐਲਾਨਨਾਮਾ ਜਾਰੀ ਕੀਤਾ ਸੀ। ਉਸ ਐਲਾਨਨਾਮੇ ਤੋਂ ਬਾਅਦ ਖਾਲਿਸਤਾਨ ਦਾ ਹਥਿਆਰਬੰਦ ਸੰਘਰਸ਼, ਪੋਲੀਟੀਕਲ ਸੰਘਰਸ਼ ਇਸ ਧਰਤੀ ਤੇ ਲੜਿਆ ਗਿਆ। ਹਾਲਾਂਕਿ ਖਾਲਿਸਤਾਨ ਦੀ ਜਦੋਜਹਿਦ ਉਸ ਤੋਂ ਪਹਿਲਾਂ ਵੀ ਸਟਾਰਟ ਹੋ ਚੁੱਕੀ ਸੀ ਔਰ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਇਸਨੇ ਇਸ ਨੂੰ ਤੇਜ਼ੀ ਫੜੀ ਔਰ ਉਸੇ ਸੰਦਰਭ ਦੇ ਵਿੱਚ ਹੀ ਇਹ ਐਲਾਨਨਾਮੇ ਨੂੰ ਵੀ ਅਸੀਂ ਦੇਖਦੇ ਹਾਂ। ਇਸ ਐਲਾਨਨਾਮੇ ਤੋਂ ਬਾਅਦ ਪੰਜਾਬ ਦੇ ਅੰਦਰ ਖਾਲਿਸਤਾਨ ਦੇ ਲਈ ਬਹੁਤ ਲੋਕਾਂ ਨੇ ਕੁਰਬਾਨੀਆਂ ਕੀਤੀਆਂ, ਤਸ਼ੱਦਦ ਸਹਿਆ, ਵਿਦੇਸ਼ਾਂ ਨੂੰ ਜਾਣਾ ਪਿਆ, ਉਹਨਾਂ ਨੂੰ ਜਲਾਵਤਨੀ ਹੰਡਾਉਣੀ ਪਈ, ਬਹੁਤ ਕੁਝ ਹੋਇਆ ਔਰ ਦੋਨਾਂ ਤਰਫਾਂ ਤੋਂ ਬਹੁਤ ਖੂਨ ਡੁੱਲਿਆ। ਲੇਕਿਨ ਸੰਘਰਸ਼ ਚੱਲਦਾ ਰਿਹਾ। ਭਾਰਤ ਸਰਕਾਰ ਨੇ ਆਪਣੀ ਮਾਈਟ, ਆਪਣੀ ਤਾਕਤ ਕਾਲੇ ਕਾਨੂੰਨਾਂ ਰਾਹੀਂ ਲੋਕਾਂ ਨੂੰ ਲੰਮੀਆਂ ਜੇਲ੍ਹਾਂ ਦੇ ਅੰਦਰ ਸੁੱਟ ਕੇ ਦਬਾਉਣਾ ਚਾਹਿਆ, ਪਰ ਬਦਲਵੇਂ ਰੂਪ ਦੇ ਵਿੱਚ ਖਾਲਿਸਤਾਨ ਸੰਘਰਸ਼ ਵੀ ਚੱਲਦਾ ਰਿਹਾ। ਖਾਲਿਸਤਾਨ ਦਾ ਆਈਡੀਆ, ਸੋਚ, ਸੁਪਨਾ ਇਹ ਵੀ ਨਾਲ ਦੇ ਨਾਲ ਅੱਗੇ ਜਿਉਂਦੇ ਜਾਗਦੇ ਅੱਗੇ ਚੱਲਦੇ ਗਏ। 37 ਵਰੇ ਬੀਤ ਗਏ ਨੇ, ਬਹੁਤ ਕੁਝ ਵਾਪਰ ਚੁੱਕਾ ਹੈ। 2 ਧਾਰਾਵਾਂ ਬਹੁਤ ਨੈਗੇਟਿਵ ਇੰਡੀਅਨ ਗਵਰਨਮੈਂਟ ਨੇ ਵੈਸਟ ਦੇ ਵਿੱਚ ਤੇ ਇੰਡੀਅਨ ਸਿਵਲ ਸੁਸਾਇਟੀ ਦੇ ਵਿੱਚ ਭਰੀਆਂ ਨੇ। ਅਸੀਂ ਅੱਜ ਦੇ ਦਿਨ ਉਹਨਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ। ਇੱਕ ਕਿ ਖਾਲਿਸਤਾਨ ਕੇਵਲ ਇੱਕ ਧਰਮ ਆਧਾਰਿਤ ਮੁਲਕ ਹੋਵੇਗਾ। ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਖਾਲਿਸਤਾਨ ਸਾਰਿਆਂ ਦਾ ਹੈ, ਸਾਰੇ ਪੰਜਾਬੀਆਂ ਦਾ ਹੈ। ਜਿਹੜੇ ਪੰਜਾਬੀ ਅੱਜ ਇੱਥੇ ਵਸਨੀਕ ਨੇ, ਹਿੰਦੂ, ਸਿੱਖ, ਮੁਸਲਮਾਨ, ਕ੍ਰਿਸਚਨ, ਦਲਿਤ, ਸਾਰੇ ਖਾਲਿਸਤਾਨ ਦੇ ਬਰਾਬਰ ਦੇ ਸਾਂਝੇ ਭਾਈਵਾਲ ਨੇ। ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਇਹ ਜਿਹੜਾ ਕੋਈ ਥਿਓਰੀਕੈਟਿਕ ਸਟੇਟ ਨਹੀਂ ਹੋਵੇਗਾ। ਦੂਸਰੀ ਗੱਲ ਜਿਹੜੀ ਭਰੀ ਗਈ ਹੈ ਉਹ ਇਹ ਭਰੀ ਗਈ ਹੈ ਕਿ ਇੱਥੇ ਬਹੁਤ ਉਥਲ ਪੁਥਲ ਹੋਏਗਾ, ਜਿਵੇਂ 47 ਦੇ ਵਿੱਚ ਹੋਇਆ ਸੀ। ਹਿਊਮਨ ਮਾਈਗ੍ਰੇਸ਼ਨ ਹੋਏਗੀ ਬਹੁਤ ਵੱਡੇ ਪੱਧਰ 'ਤੇ। ਅਸੀਂ ਉਹ ਵੀ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਹਿਊਮਨ ਮਾਈਗ੍ਰੇਸ਼ਨ ਨੂੰ ਬੜਾਵਾ ਨਹੀਂ ਦੇ ਰਹੇ। ਈਵਨ ਐਲਾਨਨਾਮੇ ਦੇ ਵਿੱਚ ਇਹ ਦਰਜ ਹੈ ਕਿ ਅਸੀਂ ਉਥਲ ਪੁਥਲ ਨਹੀਂ ਚਾਹੁੰਦੇ, ਅਸੀਂ ਅੰਜਾਈ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਹਾਂ। ਸੋ 37 ਵਰੇ ਪਹਿਲਾਂ ਜਿਹੜੀ ਗੱਲ ਕਹੀ ਗਈ ਸੀ ਉਹ ਅੱਜ ਅਸੀਂ ਉਹਦੇ ਤੇ ਕਾਇਮ ਹਾਂ। ਅਤੇ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਇੰਡੀਆ ਫਿਰ ਵੀ ਇਸ ਨੂੰ ਅਗਰ ਮਾਨਤਾ ਨਹੀਂ ਦੇਗਾ ਅਤੇ ਕ੍ਰਸ਼ ਕਰੇਗਾ ਅਤੇ ਸਾਨੂੰ ਮਜਬੂਰਨ ਅੱਗੋਂ ਲੜਦੇ ਰਹਿਣਾ ਪਏਗਾ, ਉਹਦੇ ਲਈ ਅੱਜ ਵੀ ਸਾਡੇ ਲਈ ਪੋਜੀਸ਼ਨ ਉਹੀ ਹੈ ਕਿ ਅਗਰ ਉਹ ਪੀਸਫੁਲੀ ਖਾਲਿਸਤਾਨ ਨੂੰ ਹੋਂਦ ਵਿੱਚ ਆਏ ਨੂੰ ਮਾਨਤਾ ਨਹੀਂ ਦਿੰਦਾ ਤੇ ਅਸੀਂ ਆਪਣੀ ਫਾਈਟ ਜਾਰੀ ਰੱਖਾਂਗੇ। ਪਰ ਸਾਡਾ ਦਲ ਖਾਲਸਾ ਦਾ ਏਜੰਡਾ ਪੀਸਫੁਲ ਅਤੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸੰਘਰਸ਼ ਨੂੰ ਲੜਨਾ ਆ। ਪਿਛਲੇ ਦਿਨਾਂ ਕਰਨਾਟਕਾ ਦੇ ਵਿੱਚ ਇੰਡੀਅਨ ਹੋਮ ਮਿਨਿਸਟਰ ਨੇ ਜਾ ਕੇ ਇਹ ਗੱਲ ਕਹੀ ਕਿ ਖਾਲਿਸਤਾਨ ਦੀ ਪੰਜਾਬ ਦੇ ਵਿੱਚ ਕੋਈ ਵੇਵ ਨਹੀਂ ਹੈ। ਅਸੀਂ ਉਹਨਾਂ ਨੂੰ ਇੱਕ ਸਵਾਲ ਕਰਦੇ ਹਾਂ ਕਿ ਸਾਨੂੰ ਉਹ ਦੱਸਣ ਦੀ ਖੇਚਲ ਕਰਨ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਵੇਵ, ਲਹਿਰ ਦੀ ਕੀ ਪਰਿਭਾਸ਼ਾ ਹੈ। ਕੀ ਉਹਨਾਂ ਦੀ ਨਜ਼ਰ ਦੇ ਵਿੱਚ ਲਹਿਰ ਉਹਨੂੰ ਕਹਿੰਦੇ ਨੇ ਜਿੱਥੇ ਬੰਬ ਫੁੱਟਦੇ ਹੋਣ, ਜਿੱਥੇ ਗੋਲੀ ਚੱਲਦੀ ਹੋਵੇ, ਜਿੱਥੇ ਖੂਨ ਖਰਾਬਾ ਹੋ ਰਿਹਾ ਹੋਵੇ, ਉਹਨੂੰ ਲਹਿਰ ਕਹਿੰਦੇ ਨੇ? ਜੇ ਉਹਨੂੰ ਲਹਿਰ ਕਹਿੰਦੇ ਨੇ ਤਾਂ ਫਿਰ ਉਹ ਬਹੁਤ ਵੱਡੇ ਇੱਕ ਗਲਤਫਹਿਮੀ ਦੇ ਵਿੱਚ ਨੇ। ਲਹਿਰ ਦੇ ਲਈ ਜੀਵਤ ਹੋਣਾ, ਜਿਉਂਦੇ ਹੋਣਾ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਵਾਇਲੈਂਸ ਕਰਕੇ ਦਿਖਾਵਾ ਕਰੋ। ਜਿਹੜੀ ਲਹਿਰ ਹੁੰਦੀ ਹੈ ਉਹ ਸੋਚ ਅਤੇ ਸੁਪਨਿਆਂ ਦੇ ਨਾਲ, ਸੈਂਟੀਮੈਂਟਸ ਦੇ ਨਾਲ, ਐਸਪੀਰੇਸ਼ਨ ਦੇ ਨਾਲ ਜਿਉਂਦੀ ਰਹਿੰਦੀ ਹੈ ਅਤੇ ਪੰਜਾਬ ਦੇ ਵਿੱਚ ਇਹ ਲਹਿਰ ਜਿਉਂਦੀ ਹੈ। ਜੇਕਰ ਅਮਿਤ ਸ਼ਾਹ ਨੂੰ ਕੋਈ ਭੁਲੇਖਾ ਹੈ, ਜੋ ਆਪਣੀ ਇੰਟੈਲੀਜੈਂਸ ਅਤੇ ਅਫਸਰਸ਼ਾਹੀ ਦੀਆਂ ਰਿਪੋਰਟਾਂ ਦੇ ਉੱਤੇ ਕਿਸੇ ਭੁਲੇਖੇ ਵਿੱਚ ਨੇ, ਉਹ ਗਲਤ ਅੰਦਾਜ਼ਾ ਲਾ ਕੇ ਬੈਠੇ ਨੇ, ਅਤੇ ਫਿਰ ਅਸੀਂ ਉਹਨਾਂ ਨੂੰ ਜੂਨ ਦੇ ਮਹੀਨੇ ਪਹਿਲੇ ਹਫਤੇ ਪੰਜਾਬ ਆਉਣ ਦਾ ਨਿਮੰਤਰਣ ਦਿੰਦੇ ਹਾਂ। ਅਸੀਂ ਕਹਿੰਦੇ ਆ ਕੇ ਦੇਖ ਲਓ ਕਿ ਪੂਰੇ ਪੰਜਾਬ ਦੀ ਫਿਜ਼ਾ ਦੇ ਵਿੱਚ ਕਿਸ ਤਰ੍ਹਾਂ ਖਾਲਿਸਤਾਨ ਦੇ ਸਲੋਗਨਸ ਗੂੰਜਣਗੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਇਸ ਇਲੂਜ਼ਨ 'ਚੋਂ, ਇਸ ਗੱਲ ਤੋਂ ਬਾਹਰ ਆਉਣ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਉਹੀ
ਵੇਵ ਹੈ ਜਿੱਥੇ ਉਥਲ ਪੁਥਲ ਹੋ ਰਹੀ ਹੈ, ਜਿੱਥੇ ਗੋਲੀ ਚੱਲ ਰਹੀ ਹੈ, ਜਿੱਥੇ ਖੂਨ ਖਰਾਬਾ ਹੋ ਰਿਹਾ। ਜੇ ਨਹੀਂ ਹੋ ਰਿਹਾ ਤੇ ਚੰਗੀ ਗੱਲ ਹੈ ਨਾ, ਨਹੀਂ ਹੋ ਰਿਹਾ ਤੇ ਸਗੋਂ ਜਿੱਥੇ ਨਹੀਂ ਹੋ ਰਿਹਾ ਹੁੰਦਾ ਉੱਥੇ ਮੌਕਾ ਹੁੰਦਾ ਕਿ ਸਰਕਾਰਾਂ ਡਾਇਲੋਗ ਕਰਕੇ ਜਿਹੜਾ ਕੌਨਫਲਿਕਟ ਨੂੰ ਰਿਜ਼ੋਲਵ ਕਰਨ, ਜਿਹੜਾ ਝਗੜੇ ਦਾ ਹੱਲ ਕੱਢਣ। ਜੇ ਨਹੀਂ ਹੋ ਰਿਹਾ ਤੇ ਚੰਗਾ ਹੈ ਨਾ, ਇਹ ਇੱਕ ਗੋਡ ਗਿਫਟਡ ਗੱਲ ਹੈ ਕਿ ਇੱਥੇ ਕੁਝ ਐਸਾ ਨਹੀਂ ਹੋ ਰਿਹਾ। ਸੋ ਜਦੋਂ ਨਹੀਂ ਹੋ ਰਿਹਾ ਹੁੰਦਾ ਤੇ ਗੱਲਬਾਤ ਦਾ ਰਾਹ ਸੁਖਾਲਾ ਹੁੰਦਾ ਹੈ, ਗੱਲਬਾਤ ਸੌਖੀ ਹੋ ਜਾਂਦੀ ਹੈ ਤੇ ਦੋਵੇਂ ਤਰ੍ਹਾਂ ਟੇਬਲ ਤੇ ਬੈਠ ਕੇ ਗੱਲ ਕਰ ਲੈਂਦੀਆਂ ਨੇ। ਸੋ ਅਸੀਂ ਉਹਨਾਂ ਨੂੰ ਅੱਜ ਫਿਰ ਸੱਦਾ ਦਿੰਦੇ ਹਾਂ, ਐਲਾਨਨਾਮੇ ਦੇ ਵਿੱਚ ਵੀ ਸੱਦਾ ਸੀ, ਅਸੀਂ ਫਿਰ ਸੱਦਾ ਦਿੰਦੇ ਹਾਂ, ਅਸੀਂ UN ਨੂੰ ਵੀ ਦਿੰਦੇ ਹਾਂ, ਅਸੀਂ ਅਮਰੀਕਾ, UK, ਇੰਗਲੈਂਡ, ਚਾਈਨਾ, ਉਹਨਾਂ ਸਾਰੇ ਮੁਲਕਾਂ ਨੂੰ ਦਿੰਦੇ ਹਾਂ ਕਿ ਤੁਸੀਂ ਇੰਟਰਵੀਨ ਕਰੋ। ਭਾਰਤ ਨੂੰ ਕਹਿੰਦੇ ਹਾਂ ਕਿ ਸਭ ਤੋਂ ਪਹਿਲ ਭਾਰਤ ਕਰੇ ਕਿ ਉਹ ਗੱਲਬਾਤ ਕਰੇ ਔਰ ਆਪਣੇ ਉਸ ਸ਼ੈੱਲ ਵਿੱਚੋਂ ਬਾਹਰ ਆਵੇ ਕਿ ਉਸਨੇ ਸਿਰਫ ਜਿੱਥੇ ਮਿਲੀਟੈਂਸੀ ਹੋ ਰਹੀ ਹੈ ਉੱਥੇ ਹੀ ਇੰਟਰਵੀਨ ਕਰਨਾ ਹੈ, ਜਿੱਥੇ ਖੂਨ ਖਰਾਬਾ ਹੋ ਰਿਹਾ ਹੈ। ਅਸੀਂ ਇਹ ਵੀ ਦੇਖਿਆ ਔਰ ਇਹ ਤਰਾਸਦੀ ਹੈ, UN ਹੋਵੇ, ਅਮਰੀਕਾ ਹੋਵੇ, ਵੱਡੀਆਂ ਕੰਟਰੀਜ਼ ਹੋਣ, ਜਿੱਥੇ ਖੂਨ ਖਰਾਬਾ ਹੋ ਰਿਹਾ ਉੱਥੇ ਇੰਟਰਵੀਨ ਕਰਦੇ ਨੇ, ਜਿੱਥੇ ਨਹੀਂ ਹੋ ਰਿਹਾ ਉੱਥੋਂ ਇਹ ਕੇਸ ਵੱਟ ਜਾਂਦੇ ਨੇ, ਉਹਨੂੰ ਇਗਨੋਰ ਕਰਦੇ ਨੇ, ਟੋਟਲ ਇਗਨੋਰ ਕਰਦੇ ਨੇ। ਅਸੀਂ ਇਹਨਾਂ ਨੂੰ ਕਹਿੰਦੇ ਆਪਣਾ ਨਜ਼ਰੀਆ ਬਦਲੋ। ਅਗਰ ਖੂਨ ਖਰਾਬਾ ਨਹੀਂ ਹੋ ਰਿਹਾ ਤਾਂ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਅਸੀਂ ਪੰਜਾਬ ਦੇ ਸਾਰੇ ਵਰਗਾਂ ਨੂੰ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਸਾਡੀ ਇਹ ਕਮਿਟਮੈਂਟ ਹੈ, ਅਸੀਂ ਇਸ ਲਹਿਰ ਨੂੰ ਫਤਿਹਯਾਬੀ ਤੱਕ ਨਿਰੰਤਰ ਜਾਰੀ ਰੱਖਾਂਗੇ। ਦੇਖੋ, ਉਹ ਇੱਕ ਗੁੱਸੇ 'ਚ ਕੀਤਾ ਗਿਆ ਰਿਐਕਸ਼ਨ ਸੀ, ਫਿਰ ਵੀ ਅਸੀਂ ਉਸ ਨੂੰ ਇੰਡੋਰਸ ਨਹੀਂ ਕਰਦੇ। ਅਸੀਂ ਆਪਣੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਲਾਈਕਿੰਗ ਜਾਂ ਕੋਈ ਇੰਡੋਰਸਮੈਂਟ ਨਹੀਂ ਸ਼ੋਅ ਕਰਦੇ, ਉਹ ਨਹੀਂ ਹੋਣਾ ਚਾਹੀਦਾ ਸੀ। ਪਰ ਇਹ ਸਾਰਾ ਕੁਝ ਜੋ ਕੁਝ ਪਿਛਲੇ 40 ਸਾਲ 'ਚ ਹੋ ਰਿਹਾ, ਇਹ ਐਕਸ਼ਨ ਦਾ ਰਿਐਕਸ਼ਨ ਦਾ ਐਕਸ਼ਨ ਹੋ ਰਿਹਾ। ਸੋ ਇਹ ਨਹੀਂ ਹੋਣਾ ਚਾਹੀਦਾ, ਇੱਧਰੋਂ ਵੀ ਨਹੀਂ ਹੋਣਾ ਚਾਹੀਦਾ, ਉੱਧਰੋਂ ਵੀ ਨਹੀਂ ਹੋਣਾ ਚਾਹੀਦਾ। ਔਰ NSA ਲਗਾ ਕੇ ਸਾਡੇ ਨੌਜਵਾਨਾਂ ਨੂੰ ਅਸਾਮ ਦਿਗੜੂਗੜ੍ਹ ਭੇਜਣਾ ਵੀ ਇੱਕ ਰੋਂਗ ਡਿਸੀਜਨ ਹੈ ਔਰ ਟੋਟਲੀ ਇੱਕ ਹਾਈਪ ਕ੍ਰੀਏਟ ਕੀਤੀ ਗਈ ਹੈ ਪੋਲੀਟੀਕਲ ਕਾਰਨਾਂ ਕਰਕੇ, ਜਿਹਦੀ ਕੋਈ ਜ਼ਰੂਰਤ ਨਹੀਂ ਸੀ। ਸੋ ਅਸੀਂ ਉਹ ਵੀ ਕਹਿੰਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਸੈਂਸਸ 'ਚ ਆਵੇ ਅਤੇ ਪੰਜਾਬ ਗਵਰਨਮੈਂਟ ਵੀ ਸੈਂਸਸ 'ਚ ਆਵੇ ਅਤੇ ਆਪਣੇ ਉਸ ਫੈਸਲੇ ਨੂੰ ਵੀ ਵਿਡਰਾਅ ਕਰੇ।